ਤੁਸੀਂ ਕਿੰਨਾ ਕੁ ਸਮਝਦੇ ਹੋ ਕਿ ਸੋਸ਼ਲ ਮੀਡੀਆ ਨੇ ਆਪਣਾ ਕਲਚਰ, ਆਪਣੀ ਸਕਾਫਤਾਂ ਆਪਣੇ ਆਉਣ ਵਾਲੇ ਨਿਆਣਿਆਂ ਕੋਲੋਂ ਦੂਰ ਕੀਤੀਆਂ? ਬਹੁਤ ਵੱਡਾ ਕਿਰਦਾਰ ਆ ਸੋਸ਼ਲ ਮੀਡੀਆ ਦਾ ਲੋਕਾਂ ਨੂੰ ਆਪਣੀ ਅਸਲ ਨਾਲ, ਆਪਣੇ ਵੜਕਿਆਂ ਨਾਲ, ਆਪਣੇ ਫੈਮਿਲੀ ਨਾਲ, ਆਪਣੇ ਯਾਰਾਂ ਦੋਸਤਾਂ ਨਾਲ ਦੂਰ ਕਰਨ ਦਾ। ਸੋਸ਼ਲ ਮੀਡੀਆ ਦਾ ਮਤਲਬ ਬੈਡ ਫੈਕਟ ਇਹ ਹੈ। ਲਾ ਲਓ ਕਿ ਅੱਜ ਤੋਂ ਬਹੁਤਾ ਪੁਰਾਣਾ ਤਾਂ ਮੈਂ ਹੈ ਨਹੀਂ, ਤੁਹਾਨੂੰ ਦੱਸਿਆ ਕਿ 5-6 ਸਾਲ ਪਹਿਲਾਂ ਦੀ ਗੱਲ, ਕਿ ਪਿੰਡ ਜਾਣਾ, ਸਾਡੇ ਘਰਾਂ ਦੇ ਬਾਹਰ ਇੱਕ ਮੰਜਾ ਪਿਆ ਹੁੰਦਾ ਸੀ ਚੌਕ ਦੀ ਨੁੱਕਰ 'ਤੇ, ਉੱਥੇ ਸ਼ਾਮਾਂ ਨੂੰ ਮਹਿਫਲ ਲੱਗਣੀ, ਸਾਰੇ ਵਿਹਲੇ ਉੱਥੇ ਅਸੀਂ ਇਕੱਠੇ ਹੋਣਾ। ਪਿੰਡਾਂ 'ਚ ਨਾ ਬਹੁਤੇ ਲੋਕ ਵਿਹਲੇ ਹੀ ਹੁੰਦੇ ਆ, ਸਵੇਰ ਨੂੰ ਕੰਮ ਅਤੇ ਸ਼ਾਮ ਨੂੰ ਕੰਮ, ਬਾਕੀ ਸਾਰੀ ਦਿਹਾੜੀ ਅਤੇ ਉਹ ਗੱਲਾਂ ਬਾਤਾਂ ਮਾਰਨੀਆਂ ਆਰਾਂ ਪਰਾਂ। ਸ਼ਾਮਾਂ ਨੂੰ ਕਬੱਡੀ ਖੇਡਣੀ, ਗਰਾਊਂਡ 'ਚ ਆਉਣਾ, ਗਰਾਊਂਡ 'ਚ ਕੋਈ 70-80 ਮੁੰਡਾ ਸਾਡੇ ਪਿੰਡ ਹੁੰਦਾ ਸੀ, ਐਥਲੈਟਿਕ ਕਰਦੇ ਮੁੰਡੇ, ਕਬੱਡੀ ਖੇਡਦੇ, ਕ੍ਰਿਕਟ ਖੇਡਦੇ, ਫੁੱਟਬਾਲ ਖੇਡਦੇ। ਅਤੇ ਉਸ ਤੋਂ ਬਾਅਦ ਸ਼ਾਮਾਂ ਨੂੰ ਕਿਤੇ ਚੌਕ 'ਚ ਬਹਿ ਕੇ ਇੱਕ ਦੂਜੇ ਦੀਆਂ ਚੁਗਲੀਆਂ ਕਰੀ ਜਾਣੀਆਂ। ਅਤੇ ਮਤਲਬ ਇਹ ਨਾ ਰੌਣਕ ਲੱਗਦੀ ਸੀ, ਪਤਾ ਲੱਗਦਾ ਸੀ ਪਿੰਡ ਆ, ਲੋਕ ਇੱਥੇ ਰਹਿੰਦੇ ਆ। ਹੁਣ ਤੁਸੀਂ ਆਓ ਪਿੰਡ, ਤੁਹਾਨੂੰ ਵਿਖਾ ਲਈਏ। ਮੇਰੇ ਖਿਆਲ ਨਾਲ 2000 ਜਦੋਂ ਆ ਕਰੋਨਾ ਆਇਆ, ਕੋਵਿਡ-19 ਦਾ ਜਿਹੜਾ ਦੌਰ ਗੁਜ਼ਰਿਆ, ਉਸ ਤੋਂ ਬਾਅਦ ਮੇਰੇ ਖਿਆਲ ਨਾਲ ਇਸ ਦਾ ਜ਼ਿਆਦਾ, ਕਿਉਂਕਿ ਉਦੋਂ ਲੋਕਾਂ ਦਾ ਮੋਬਾਇਲ ਐਕਸੈਸ ਬਹੁਤ ਜ਼ਿਆਦਾ ਹੋ ਗਿਆ ਸੀ, ਅਤੇ ਉਹ ਲੋਕਾਂ ਦਾ ਮੋਬਾਇਲ ਦੇ ਨਾਲ ਅਟੈਚਮੈਂਟ ਇੱਕ ਹੋ ਗਈ। ਉਹ ਫਿਰ ਸਾਡੀ ਨਵੀਂ ਨਸਲ ਦੇ ਵੀ ਉਹ ਹੀ ਆ, ਗੇਮਾਂ ਨਵੀਆਂ ਰੰਗ ਬਿਰੰਗੀਆਂ ਆ ਗਈਆਂ, ਉਹ ਨਿਆਣੇ ਘਰਾਂ 'ਚ ਬੈਠੇ ਉਹ ਖੇਡਦੇ ਰਹਿੰਦੇ ਆ। ਗਰਾਊਂਡ ਚੱਲ ਜਾਓ ਸਵੇਰੇ, ਮੇਰੀ ਆਦਤ ਤੱਕ ਮੈਂ ਮਤਲਬ ਤੁਹਾਨੂੰ ਦੱਸਿਆ ਕਿ ਕਬੱਡੀ ਨਾਲ ਅਟੈਚ ਰਿਹਾ, ਕਬੱਡੀ ਨਾਲ ਇੱਕ ਚਾਹ ਸੀ, ਅਤੇ ਉਹ ਫਿਰ ਗਰਾਊਂਡ ਜਾਈਦਾ ਸੀ ਸਵੇਰ ਨੂੰ। ਹਾਲੇ ਮੈਂ ਆਪਣੇ ਪਿੰਡ ਗਰਾਊਂਡ 'ਚ ਜਾਂਦਾ, ਮੈਂ ਘਰ ਜਾਂਦਾ, ਉੱਥੇ ਲਾ ਲਓ ਕਿ ਤੁਹਾਨੂੰ ਕੋਈ 2-4 ਜੀ ਉਹ ਬਾਬੇ, ਉਹ ਵੀ ਕਿਤੇ ਤੁਰਦੇ ਫਿਰਦੇ ਹਲਕੀ ਹੋ ਗਿਆ, ਆਪਣਾ ਮੁੰਡਾ ਤੁਹਾਨੂੰ ਨੌਜਵਾਨ ਨਸਲ ਨਹੀਂ ਲੱਭੇਗੀ। ਫਿਰ ਆਉਂਦੇ ਕਿ ਸਾਡੇ ਹਸਪਤਾਲ ਕਿਉਂ ਬਾਤ ਹੋਈ। ਤੁਸੀਂ ਆਪਣੀ ਪੰਜਾਬੀ ਨੂੰ ਐਂਡ ਤੱਕ ਬਚਾਉਣ ਵਾਸਤੇ ਆਪਾਂ ਨੂੰ ਕੀ ਕੁਛ ਕਰਨਾ ਚਾਹੀਦਾ? ਅੱਛਾ ਭਾਜੀ, ਇਹਦੇ ਵਿੱਚ ਸਾਰਿਆਂ ਨਾਲ ਪਹਿਲਾਂ ਪੰਜਾਬੀ ਨੂੰ ਬਚਾਉਣ ਲਈ ਤੁਹਾਨੂੰ ਜਿਹੜੀ ਆਪਣੀ ਨਵੀਂ ਪੀੜ੍ਹੀ, ਨਵੀਂ ਪਨੀਰੀ ਆ, ਉਸ ਨੂੰ ਪੰਜਾਬੀ ਦੇ ਨਾਲ ਅਟੈਚ, ਪੰਜਾਬੀ ਦੀ ਅਹਿਮੀਅਤ ਦੱਸਣੀ ਪਏਗੀ, ਉਹਨਾਂ ਦੇ ਨਾਲ ਪੰਜਾਬੀ ਬੋਲਣੀ ਪਏਗੀ, ਉਹਨਾਂ ਦੇ ਅੱਗੇ ਪੰਜਾਬੀਆਂ ਨੂੰ ਮਾੜਾ ਨਹੀਂ ਕਹਿਣਾ, ਵਿਖਾਉਣਾ ਪਏਗਾ। ਅਤੇ ਇਹ ਚੀਜ਼ ਫਿਰ ਬਚ ਸਕਦੀ ਹੈ ਕਿ ਸਾਡੀ ਨਵੀਂ ਪੀੜ੍ਹੀ, ਜੈਨਜ਼ੀ ਅੱਜ ਕੱਲ੍ਹ ਉਹਨਾਂ ਨੇ ਪੜ੍ਹ ਹਾਂਜੀ, ਜੈਸੀ ਉਹਨਾਂ ਨੂੰ ਤੁਸੀਂ ਪੰਜਾਬੀ ਦੀ ਅਹਿਮੀਅਤ, ਪੰਜਾਬੀ ਦਾ ਦੱਸੋ, ਫਿਰ ਉਹ ਚੀਜ਼ ਮੇਰੇ ਖਿਆਲ ਨਾਲ ਬਚ ਸਕਦੀ ਹੈ। ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਪੰਜਾਬੀ ਪੜ੍ਹਾਈ ਜਾਵੇ, ਪੰਜਾਬੀ ਬਾਰੇ ਦੱਸਿਆ ਜਾਵੇ, ਪੰਜਾਬੀ ਦੇ ਜਿਹੜੇ ਯੋਧੇ ਆ ਉਹਨਾਂ ਬਾਰੇ ਦੱਸਿਆ ਜਾਵੇ। ਸਾਡੇ ਯੋਧੇ ਜਿਹੜੇ ਪੰਜਾਬ ਦੇ ਬੜੇ ਵੱਡੇ ਵੱਡੇ ਨਾਮ ਪੈਦਾ ਹੋਏ ਨੇ, ਭਾਜੀ ਰਾਏ ਅਹਿਮਦ ਖਾਨ, ਰਾਏ ਅਹਿਮਦ ਖਾਨ ਖਰਲ, ਆਵਾਮ ਨੂੰ ਉਹਦਾ ਪਤਾ ਹੀ ਨਹੀਂ ਹੈ, ਸਰਦਾਰ ਭਗਤ ਸਿੰਘ, ਦੁੱਲਾ ਭੱਟੀ, ਬਹੁਤ ਸਾਰੇ ਹੋਰ ਨਾਂ ਨੇ, ਹਾਂਜੀ, ਮੁਰਾਦ ਫਤਿਆਣਾ ਇੱਕ ਨਾਂ ਹੈ। ਮਤਲਬ ਇੱਦਾਂ ਦੇ ਬਹੁਤ ਸਾਰੇ ਨਾਂ ਨੇ ਜਿਨ੍ਹਾਂ ਪੰਜਾਬੀ ਵਾਸਤੇ ਬੜਾ ਵੱਡਾ ਕਿਰਦਾਰ, ਬੜਾ ਉਹਨਾਂ ਨੇ ਕੀਤਾ, ਅਤੇ ਉਹ ਉਹਨਾਂ ਦੀ ਅਹਿਮੀਅਤ ਸਾਨੂੰ ਪਤਾ ਵੀ ਨਹੀਂ। ਸਾਡੇ ਕਿ ਨਿਆਣੇ ਕੋਲ ਪੁੱਛ ਕੇ ਵੇਖ ਲਓ, ਕਿਸੇ ਨੂੰ ਨਾਮ ਵੀ ਨਹੀਂ ਪਤਾ ਹੋਗਾ, ਉਹਨਾਂ ਦੇ ਨਾਮ, ਚਿਹਰਿਆਂ ਦੇ ਨਾਂ ਹੋਣਗੇ ਜਿਹੜੇ ਤੁਰੇ ਫਿਰਦੇ ਅੱਜ ਕੱਲ੍ਹ ਦੇ ਟਿਕਟੋਕਰ ਹੋਈ, ਇਹ ਉਹਨਾਂ ਦੇ ਹੈ ਨੇ ਆਈਡੀਅਲ, ਇਹ ਨੇ। ਅਗਰ ਸਾਡੇ ਆਈਡੀਅਲ ਉਹ ਹੋਣ ਲੋਕ, ਕਿਉਂ ਨਾ ਸਾਡੀ ਪੰਜਾਬ ਅੱਗੇ ਆਵੇ, ਪੰਜਾਬੀ ਅੱਗੇ ਆਵੇ, ਸਾਡੇ ਯੋਧੇ ਆਉਣ। ਫੈਮਿਲੀ ਵਲੋਗਿੰਗ, ਇਹਦੇ ਬਾਰੇ ਤੁਹਾਡੇ ਕੀ ਰਾਏ? ਦੇਖੋ ਇਹਦੇ ਵਿੱਚ ਭਾਜੀ ਫੈਮਿਲੀ ਵਲੋਗਿੰਗ ਤੇ ਇਸ ਨੂੰ ਨਹੀਂ ਕਹਿ ਸਕਦੇ, ਵਲੋਗ ਤੇ ਹੋਰ ਚੀਜ਼ ਹੈ, ਲੇਕਿਨ ਇਸ ਦਾ ਉਹ ਜਿਹੜਾ ਅਸਲ ਮਕਸਦ ਉਹ ਖ਼ਤਮ ਕਰ ਦਿੱਤਾ ਇਸ ਚੀਜ਼ ਨੇ। ਫੈਮਿਲੀ ਵਲੋਗਿੰਗ ਕਿ ਕਿਸੇ ਦੂਸਰੇ ਨੂੰ ਆਪਣੇ ਘਰ ਵਾੜਨਾ, ਇਹਦਾ ਇਹ ਮੁਤਰਾਦਫ ਹੈ। ਅਤੇ ਲਾ ਲਓ ਕਿ ਹਰ ਬੰਦੇ ਨੂੰ ਤੁਹਾਡੀ ਪਰਸਨਲ ਲਾਈਫ ਦਾ, ਤੁਹਾਡੇ ਹਰ ਕੰਮ ਦਾ ਪਤਾ, ਤੁਹਾਡੀ ਆਹ ਧੀਆਂ ਕੌਣ ਭੈਣਾਂ। ਲੇਕਿਨ ਸਾਡੇ ਪੰਜਾਬ ਦੇ ਵਿੱਚ ਵੀ, ਵੈਸੇ ਮੈਂ ਇਸ ਚੀਜ਼ 'ਤੇ ਨਹੀਂ ਸੀ ਕਰਨਾ ਲੇਕਿਨ ਕਰ ਦਿੰਦਾ ਗੱਲ, ਕਿ ਪੰਜਾਬ ਦੇ ਕਲਚਰ ਦੀ ਗੱਲ ਹੁੰਦੀ, ਪੰਜਾਬੀ ਨੂੰ ਵਿਖਾਉਣ ਦੀ ਗੱਲ ਹੁੰਦੀ ਹੈ, ਪੰਜਾਬੀ ਦਾ ਕੋਈ ਡਰਾਮਾ, ਕੋਈ ਸੀਰੀਅਲ ਜਾਂ ਇੱਦਾਂ ਦਾ ਬਣਦਾ, ਉਸ ਦੇ ਵਿੱਚ ਪੰਜਾਬ ਨੂੰ, ਪਿੰਡਾਂ ਨੂੰ ਕੀ ਵਿਖਾਇਆ ਜਾਂਦਾ? ਕੁੜੀ ਨੱਚਦੀ ਖੇਤਾਂ ਵਿੱਚ ਜਾ ਰਹੀ ਹੈ, ਵਾਮ ਦਾ ਪੀਂਘਾਂ ਝੂਟ ਰਹੀਆਂ, ਇਹ ਵਿਖਾਇਆ ਜਾਂਦਾ, ਮਾਈਂਡਸੈਟ ਬਣਿਆ ਹੋਇਆ ਨਾ। ਲੇਕਿਨ ਮੇਰਾ ਵੀਰ, ਅਸਲ ਪੰਜਾਬ ਦਾ ਕਲਚਰ ਇਹ ਨਹੀਂ। ਪੰਜਾਬ ਦਾ ਕਲਚਰ ਧੀਆਂ ਭੈਣਾਂ ਦੀ ਇੱਜ਼ਤ ਹੈ, ਉਹਨਾਂ ਨੂੰ ਇਹਤਰਾਮ, ਉਹਨਾਂ ਨੂੰ ਪਰਦੇ 'ਚ ਰੱਖਣਾ, ਉਹਨਾਂ ਦਾ ਇੱਜ਼ਤ ਕਰਨਾ ਪੰਜਾਬ ਦਾ ਮਕਸਦ। ਪੰਜਾਬੀ ਪਿੰਡਾਂ ਦੇ ਜਿਹੜੇ ਲੋਕ ਨੇ, ਵਡੇਰੇ ਲੋਕ ਨੇ, ਜਿਹੜੇ ਸਾਡੇ ਵੜਕੇ ਸੀ, ਉਹ ਧੀਆਂ ਭੈਣਾਂ ਦੀ ਇੱਜ਼ਤ ਕਰਦੇ ਸੀ, ਉਹਨਾਂ ਦਾ ਇਹਤਰਾਮ ਕਰਦੇ ਸੀ। ਉਹ ਸਾਡਾ ਮੇਰੇ ਖਿਆਲ ਨਾਲ ਉਹਨਾਂ ਨੇ ਕਲਚਰ ਨੂੰ
ਨਵੀਂ ਰੁੱਤ ਦੇ ਉਲਟਾ ਦਿੱਤੀ। ਕਰਤਾ ਆ। ਹਾਂਜੀ ਨਹੀਂ ਕਿਉਂਕਿ ਹੁਣ ਸਾਡੇ ਇੱਕ ਦੂਸਰਾ ਨਾ, ਸਾਡੇ ਹੀ ਡਰਾਮਾ ਇੰਡਸਟਰੀ ਦੇ ਵਿੱਚ ਇੱਕ ਸ਼ੋਅ ਆ ਰਿਹਾ, ਉਹਨਾਂ ਦੇ ਪਹਿਲਾ ਮਹੀਨਾ ਪ੍ਰੋਮੋ ਹੁੰਦਾ ਨਾ, ਜਿਹੜੇ 30 ਸੈਕਿੰਡ ਦੇ ਹੁੰਦੇ ਆ, ਠੀਕ ਹੈ। ਇਹ ਔਰਤਾਂ ਨੂੰ ਸਾਡੀਆਂ ਭੈਣਾਂ ਨੇ, ਉਹਨਾਂ ਨੂੰ ਪੰਜਾਬੀ ਸੂਟ ਪਵਾ ਕੇ ਖੇਤਾਂ ਵਿੱਚ ਜੀ ਘੁਮਾ ਰਹੇ ਜੀ, ਅਸੀਂ ਤੁਹਾਨੂੰ ਪੰਜਾਬੀ ਕਲਚਰ ਵਿਖਾਵਾਂਗੇ। ਉਹ ਆਵਾਮ ਦਾ ਮਾਈਂਡ ਸੈਟ ਬਣਾ ਰਹੇ ਬਸ, ਹੋਰ ਇਸ ਤੋਂ ਇਲਾਵਾ ਕੁਛ ਨਹੀਂਗਾ। ਲੇਕਿਨ ਉਹ ਮੈਂ ਗੱਲ ਕੀਤੀ ਕਿ ਅਸਲ ਪੰਜਾਬ ਦਾ ਕਲਚਰ ਉਹ ਨਹੀਂਗਾ। ਪੰਜਾਬ ਦਾ ਕਲਚਰ ਧੀਆਂ ਭੈਣਾਂ ਦੀ ਇੱਜ਼ਤ, ਉਹਨਾਂ ਦਾ ਇਹਤਰਾਮ ਹੈ, ਨਾ ਕਿ ਉਹਨਾਂ ਨੂੰ ਉਸ ਰੁੱਤ 'ਚ ਵਿਖਾਇਆ ਜਾਵੇ। ਹਾਂ ਇਹ ਹੈ ਕਿ ਸਾਡੇ ਪਿੰਡਾਂ ਥਾਵਾਂ 'ਤੇ ਧੀਆਂ ਭੈਣਾਂ ਕੰਮ ਕਰਦੀਆਂ ਨੇ, ਆਪਣੇ ਡੇਰੇ ਮੁਰੱਬੇ ਜਾ ਕੇ ਲੈ ਕੇ ਜਾਂਦੀਆਂ, ਆਪਣੇ ਘਰ ਦੇ ਲਈ ਖਾਣਾ ਉਹ ਤਾਂ ਹਾਂਜੀ। ਕੰਮ ਕਰਦੀਆਂ ਨੇ। ਲੇਕਿਨ ਉਸ ਨੂੰ ਬੇਸ ਬਣਾ ਕੇ ਪੰਜਾਬ ਦਾ ਕਲਚਰ ਪੇਸ਼ ਕਰ ਦਿੱਤਾ ਜਾਵੇ, ਉਹ ਮੇਰੇ ਖਿਆਲ ਨਾਲ ਕੋਈ ਅੱਛੀ ਗੱਲ ਨਹੀਂ। ਉਸ ਦੇ ਬਰਅਕਸ ਬੜੀ ਇੱਜ਼ਤ ਨਾਲ, ਇਹਤਰਾਮ ਨਾਲ ਧੀਆਂ ਭੈਣਾਂ ਨੂੰ ਇੱਕ ਦਿੱਤਾ ਜਾਂਦਾ ਰੁਤਬਾ ਸਾਡੇ ਪੰਜਾਬ ਦੇ ਵਿੱਚ।